नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਕੱਲ ਰਵੀਵਾਰ 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸ਼ਪਥ ਲਿੱਤੀ। ਉਹਨਾਂ ਦੀ ਕੈਬਨਿਟ 'ਚ 71 ਕੈਬਨਿਟ ਮੰਤਰੀ ਹੋਣਗੇ। ਪੰਜਾਬ ਤੋਂ ਚੋਣ ਹਾਰਨ ਤੋਂ ਬਾਵਜੂਦ ਰਵਨੀਤ ਸਿੰਘ ਬਿੱਟੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦਾ ਹਿੱਸਾ ਹੋਣਗੇ। ਹਰਿਆਣੇ ਤੋਂ ਮਨੋਹਰ ਲਾਲ ਖੱਟਰ, ਰਾਵ ਇੰਦਰਜੀਤ ਸਿੰਘ ਅਤੇ ਕ੍ਰਿਸ਼ਨਪਾਲ ਗੁੱਜਰ ਨਰਿੰਦਰ ਮੋਦੀ ਦੀ ਕੈਬਨਿਟ 'ਚ ਮੰਤਰੀ ਹੋਣਗੇ। ਬੀਜੇਪੀ ਆਈਟੀ ਸੈੱਲ ਦੇ ਹੈੱਡ ਅਮਿਤ ਮਾਲਵੀਆ ਤੇ ਆਪਣੇ ਹੀ ਸਟਾਫ ਦਾ ਯੌਨ ਸ਼ੋਸ਼ਣ ਕਰਨ ਦਾ ਆਰੋਪ ਲੱਗ ਰਿਹਾ ਹੈ। ਆਰਐਸਐਸ ਦੇ ਸ਼ਾਂਤਨੂ ਸਿਨਹਾ ਨੇ ਆਰੋਪ ਲਾਇਆ ਹੈ ਕਿ ਅਮਿਤ ਸ਼ਾਹ ਆਪਣੇ ਹੀ ਸਟਾਫ ਦੇ ਕੁੜੀਆਂ ਨੂੰ ਹੋਟਲ 'ਚ ਲੈ ਜਾ ਕੇ ਉਹਨਾਂ ਦਾ ਯੌਨ ਸ਼ੋਸ਼ਣ ਕਰਦੇ ਸੀ। ਐਨਡੀਏ ਦੀ ਅਲਾਇੰਸ ਪਾਰਟਨਰ ਟੀਡੀਪੀ ਸਪੀਕਰ ਵਾਲੇ ਪਦ ਤੇ ਅੜੀ ਹੋਈ ਹੈ। ਇੰਡੀਆ ਅਲਾਇੰਸ ਤੋਂ ਸੰਜੇ ਸਿੰਘ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਇੰਡੀਆ ਅਲਾਇੰਸ ਨੂੰ ਟੀਡੀਪੀ ਦਾ ਸਪੀਕਰ ਦੀ ਪੋਸਟ ਵਾਸਤੇ ਸਮਰਥਨ ਕਰਨਾ ਚਾਹੀਦਾ, ਕਿਉਂਕਿ ਜੇ ਟੀਡੀਪੀ ਦਾ ਸਪੀਕਰ ਨਹੀਂ ਬਣਿਆ ਤੇ ਕਿਤੇ ਨਾ ਕਿਤੇ ਬੀਜੇਪੀ ਹੋਰ ਦੂਜੀ ਪਾਰਟੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ। ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾ ਨੇ ਵੀ ਮੋਦੀ ਕੈਬਨਿਟ 'ਚ ਸ਼ਪਥ ਲਿੱਤੀ ਹੈ, ਮੰਤਰੀ ਪਦ ਦੀ ਸ਼ਪਥ ਲਿੱਤੀ ਹੈ ਤੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਨੈਸ਼ਨਲ ਪ੍ਰੈਜ਼ੀਡੈਂਟ ਵਾਸਤੇ ਨਵੇਂ ਕੈਂਡੀਡੇਟ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਕਈ ਬੰਦਿਆਂ ਦਾ ਨਾਂ ਆ ਰਿਹਾ ਹੈ ਤੇ ਹੁਣ ਨਵਾਂ ਬੀਜੇਪੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਆਊਗਾ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਨਰਿੰਦਰ ਮੋਦੀ ਵਾਲੀ ਖਬਰ ਤੋਂ। ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਪਦ ਦੀ ਸ਼ਪਥ ਲਿੱਤੀ ਹੈ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਹਨਾਂ ਨੂੰ ਸ਼ਪਥ ਸਹੁੰ ਚੁਕਵਾਈ ਸੀ ਤੇ ਕੱਲ 9 ਜੂਨ ਨੂੰ ਸ਼ਾਮ 6 ਵਜੇ ਤੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਸੀ ਤੇ 71 ਬੀਜੇਪੀ ਸਾਂਸਦਾਂ ਨੇ ਵੀ ਕੈਬਨਿਟ ਮੰਤਰੀ ਵਜੋਂ ਸ਼ਪਥ ਲਿੱਤੀ ਹੈ, ਜਿਨ੍ਹਾਂ 'ਚ ਆਪਾਂ ਗੱਲ ਕਰੀਏ ਕਿ ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਵੀ ਸ਼ਾਮਲ ਹੈ। ਹਾਲਾਂਕਿ ਉਹ ਲੁਧਿਆਣਾ ਤੋਂ ਐਮਪੀ ਦਾ ਚੋਣ ਹਾਰ ਗਏ ਸੀ। ਹਾਰਨ ਤੋਂ ਬਾਵਜੂਦ ਉਹਨਾਂ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁਕਵਾਈ ਗਈ ਹੈ। ਉਹਨਾਂ ਨੂੰ ਰਾਜ ਮੰਤਰੀ ਬਣਾਇਆ ਜਾਊਗਾ ਤੇ ਰਾਜ ਮੰਤਰੀ ਵਜੋਂ ਉਹਨਾਂ ਨੂੰ ਸਹੁੰ ਚੁਕਵਾਈ ਗਈ ਹੈ। ਇੱਦਾਂ ਹੀ ਆਪਾਂ ਗੱਲ ਕਰੀਏ ਹਰਿਆਣੇ ਤੋਂ 3 ਬੰਦਿਆਂ ਨੂੰ ਸਹੁੰ ਚੁਕਵਾਈਆਂ ਗਈਆਂ ਨੇ। ਮਨੋਹਰ ਲਾਲ ਖੱਟਰ ਜਿਹੜੇ ਕਿ ਸਾਬਕਾ ਸੀਐਮ ਹੈਗੇ ਆ ਹਰਿਆਣੇ ਦੇ, ਉਹਨਾਂ ਨੂੰ ਸਹੁੰ ਚੁਕਵਾਈ ਗਈ ਹੈ। ਰਾਵ ਇੰਦਰਜੀਤ ਸਿੰਘ ਨੂੰ ਸਹੁੰ ਚੁਕਵਾਈ ਗਈ ਹੈ। ਕ੍ਰਿਸ਼ਨਪਾਲ ਗੁੱਜਰ ਨੂੰ ਸਹੁੰ ਚੁਕਵਾਈ ਗਈ ਹੈ। ਕਿੰਨੇ ਹੀ ਨੌਨ ਜਾਟ ਹੈਗੇ ਆ ਤੇ ਅਸੀਂ ਬੁਲੇਟਿਨ ਤੋਂ ਬਾਅਦ ਇਹਦੇ ਤੇ ਗੱਲ ਵੀ ਕਰਾਂਗੇ ਕਿ ਕਿਉਂ ਇਹਨਾਂ ਨੂੰ ਸਹੁੰ ਚੁਕਵਾਈ ਗਈ ਹੈ। ਤੇ ਆਪਾਂ ਜੇ ਗੱਲ ਕਰੀਏ ਕਿ ਮਨੋਹਰ ਲਾਲ ਖੱਟਰ ਦਾ ਤਾਂ ਖੇਤੀਬਾੜੀ ਮੰਤਰੀ ਵਜੋਂ ਨਾ ਚੱਲ ਰਿਹਾ ਕਿ ਉਹਨਾਂ ਨੂੰ ਸ਼ਾਇਦ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਇੰਡੀਆ ਦਾ, ਤੇ ਇਹ ਸਭ ਤੋਂ ਮਾੜੀ ਗੱਲ ਹੋਊਗੀ ਜਿਹੜੇ ਬੰਦੇ ਨੇ ਸ਼ੁਭਕਰਨ ਸਿੰਘ ਵਰਗੇ ਨੌਜਵਾਨਾਂ ਤੇ ਗੋਲੀਆਂ ਚਲਵਾਈਆਂ ਤੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਚਲਵਾਏ ਤੇ ਕਿਸਾਨਾਂ ਦੇ ਤਸੱਦਦ ਕੀਤਾ, ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਖੇਤੀਬਾੜੀ ਮੰਤਰੀ ਬਣਾ ਦੇਣ। ਕਿਤੇ ਨਾ ਕਿਤੇ ਇਹ ਮਾੜੀ ਗੱਲ ਹੋਊਗੀ। ਹਾਲਾਂਕਿ ਦੇਖਣਾ ਹੋਊਗਾ ਕਿ ਉਹਨਾਂ ਨੂੰ ਕਿਹੜਾ ਮੰਤਰਾਲੇ ਮਿਲਦਾ ਹੈ। ਹਜੇ ਤਾਂ ਇਹ ਸਾਰੇ ਕਿਆਸ ਲੱਗ ਰਹੇ ਨੇ ਤੇ ਸਾਰੇ ਸੂਤਰਾਂ ਵਾਲੇ ਖਬਰ ਚੱਲ ਰਹੀ ਹੈ। ਜੇ ਦੂਜੀ ਖਬਰ ਦੀ ਗੱਲ ਕਰੀਏ ਉਹ ਆਈ ਅਮਿਤ ਮਾਲਵੀਆ ਵਾਲੇ। ਅਮਿਤ ਮਾਲਵੀਆ ਜਿਹੜੇ ਕਿ ਬੀਜੇਪੀ ਦੇ ਆਈਟੀ ਸੈੱਲ ਦੇ ਹੈੱਡ ਹੈਗੇ ਆ, ਸੋਸ਼ਲ ਮੀਡੀਆ ਤੇ ਖਾਸੇ ਪਪੂਲਰ ਨੇ। ਟਵਿੱਟਰ ਤੇ ਲਗਾਤਾਰ ਉਹ ਫੇਕ ਨਿਊਜ਼ ਵੀ ਸਰਕੂਲੇਟ ਕਰਦੇ ਰਹਿੰਦੇ ਨੇ ਤੇ ਉਹਨਾਂ ਤੇ ਯੌਨ ਸ਼ੋਸ਼ਣ ਦਾ ਆਰੋਪ ਲੱਗਿਆ ਤੇ ਸ਼ਾਂਤਨੂ ਸਿਨਹਾ ਜਿਹੜੇ ਕਿ ਆਰਐਸਐਸ ਤੋਂ ਹੁੰਦੇ ਨੇ, ਉਹਨਾਂ ਨੇ ਕਿਹਾ ਹੈ ਕਿ ਅਮਿਤ ਮਾਲਵੀਆ ਆਪਣੇ ਹੀ ਆਫਿਸ ਦੀ ਕੁੜੀਆਂ ਨਾਲ ਯੌਨ ਸ਼ੋਸ਼ਣ ਕਰਦੇ ਸੀਗੇ, ਉਹਨਾਂ ਨੂੰ ਹੋਟਲ 'ਚ ਬੁਲਾਉਂਦੇ ਸੀਗੇ ਤੇ ਉਹਨਾਂ ਨਾਲ ਧੱਕਾ ਕਰਦੇ ਸੀਗੇ। ਇਹ ਪਹਿਲਾ ਕੇਸ ਨਹੀਂ, ਬੀਜੇਪੀ ਦੇ ਮੰਤਰੀਆਂ ਤੇ ਜਾਂ ਬੀਜੇਪੀ ਦੇ ਵੱਡੇ ਆਗੂਆਂ ਤੇ ਆਰੋਪ ਲੱਗੇ ਹੋਣ। ਆਪਾਂ ਨੂੰ ਬ੍ਰਿਜ ਭੂਸ਼ਣ ਸਿੰਘ ਦਾ ਵੀ ਨਾਂ ਪਤਾ ਹੈ ਕਿ ਬ੍ਰਿਜ ਭੂਸ਼ਣ ਸਿੰਘ ਤੇ ਮਹਿਲਾ ਪਹਿਲਵਾਨਾਂ ਨੇ ਆਰੋਪ ਲਾਏ ਸੀ। ਇੱਦਾਂ ਹੀ ਤੁਸੀਂ ਕੁਲਦੀਪ ਸਿੰਘ ਨੂੰ ਯਾਦ ਕਰੋ ਜਿਹੜਾ ਕਿ ਬੀਜੇਪੀ ਦਾ ਐਮਐਲਏ ਸੀ ਉੱਤਰ ਪ੍ਰਦੇਸ਼ ਤੋਂ, ਉਹਦੇ ਤੇ ਵੀ ਰੇਪ ਦਾ ਪਰਚਾ ਹੋਇਆ ਸੀਗਾ। ਤੇ ਹੋਰ ਵੀ ਕਈ ਸਾਰੇ ਆਗੂ ਹੈਗੇ ਆ ਬੀਜੇਪੀ ਦੇ ਜਿਹੜੇ ਕਿ ਇਹਨਾਂ ਮਾਮਲਿਆਂ ਤੇ ਲਿਪਤ ਰਹੇ ਨੇ। ਹੁਣ ਅਮਿਤ ਮਾਲਵੀਆ ਜਿਹੜੇ ਕਿ ਬੀਜੇਪੀ ਦੀ ਆਈਟੀ ਸੈੱਲ ਨੂੰ ਲੀਡ ਕਰਦੇ ਨੇ, ਉਹਨਾਂ ਤੇ ਖੁਦ ਦੇ ਸਟਾਫ ਦੀ ਕੁੜੀਆਂ ਨਾਲ ਹੀ ਇਸ ਕਿਸਮ ਦਾ ਵਿਵਹਾਰ ਕਰਨ ਦੇ ਆਰੋਪ ਲੱਗੇ ਨੇ, ਯੌਨ ਸ਼ੋਸ਼ਣ ਕਰਨ ਦੇ ਆਰੋਪ ਲੱਗੇ ਨੇ, ਜਿਹੜੇ ਕਿ ਗੰਭੀਰ ਆਰੋਪ ਹਨ। ਇਸ ਪੂਰੇ ਮਾਮਲੇ ਤੇ ਜਾਂਚ ਹੋਣੀ ਚਾਹੀਦੀ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ। ਹੁਣ ਆਪਾਂ ਜੇ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ, ਜੇ ਆਪਾਂ ਇਹ ਡਿਕੋਡ ਕਰੀਏ ਕਿ ਜਿਹੜਾ 71 ਕੈਬਨਿਟ ਮੰਤਰੀ ਬਣਾਏ ਨੇ ਨਰਿੰਦਰ ਮੋਦੀ ਨੇ, ਉਹਨਾਂ ਦੀ ਕੀ ਪ੍ਰੋਫਾਈਲ ਰਹੂਗੀ, ਕਿਸ ਕਿਸਮ ਦੇ ਐਡੀ ਵੱਡੀ ਕੈਬਨਿਟ ਕਿਉਂ ਬਣਾਈ ਹੈਗੀ ਆ ਨਰਿੰਦਰ ਮੋਦੀ ਨੇ, ਇਹਦੇ ਤੇ ਲਗਾਤਾਰ ਗੱਲ ਹੋ ਰਹੀ ਹੈ। ਇਹਦੇ ਤੇ ਟੀਡੀਪੀ ਦੇ ਵੀ ਬੰਦੇ ਸ਼ਾਮਿਲ ਹੈਗੇ ਆ, ਜਿਹੜੇ ਜੈਨ ਚੌਧਰੀ ਆਰਐਲਡੀ ਦੇ ਉਹ ਵੀ ਸ਼ਾਮਿਲ ਹੈਗੇ ਆ, ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਤੋਂ ਵੀ ਲਲਨ ਸਿੰਘ ਹੋਰੀ ਸ਼ਾਮਿਲ ਹੈਗੇ ਆ। ਤੇ ਕਿਤੇ ਨਾ ਕਿਤੇ ਪਹਿਲੀ ਵਾਰ ਇਹ ਹੋ ਰਿਹਾ ਕਿ ਨਰਿੰਦਰ ਮੋਦੀ ਨੂੰ ਜਿਹੜੇ ਐਨਡੀਏ ਦੇ ਘਟਕ ਦਲ ਹੈ ਉਹਨਾਂ ਦੇ ਬੰਦਿਆਂ ਨੂੰ ਵੀ ਮੰਤਰੀ ਬਣਾਉਣਾ ਪੈ ਰਿਹਾ ਹੈ। 2014 ਚ ਉਹਨਾਂ ਦੀ ਕੈਬਨਿਟ ਛੋਟੀ ਸੀ, 2019 ਚ ਥੋੜੀ ਹੋਰ ਵੱਡੀ ਹੋਈ ਤੇ 2024 ਚ ਤਾਂ ਉਹਨਾਂ ਨੂੰ ਘੱਟੋ ਘੱਟ 71 ਬੰਦਿਆਂ ਨੂੰ ਆਪਣੀ ਕੈਬਨਿਟ 'ਚ ਸ਼ਾਮਿਲ ਕਰਨਾ ਪਿਆ, ਜਿਨ੍ਹਾਂ ਬਾਰੇ ਆਪਾਂ ਗੱਲ ਕਰੀਏ ਤੇ ਕੋਈ ਵੀ ਮੁਸਲਮਾਨ ਬੰਦੇ ਨੂੰ ਉਹਨਾਂ ਦੀ ਕੈਬਨਿਟ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈਗਾ, ਜਿਹੜੀ ਕਿ ਮਾੜੀ ਗੱਲ ਹੈ। ਈਵਨ ਜੇ ਆਪਾਂ ਬੀਜੇਪੀ ਦੀ ਪਰਫਾਰਮੈਂਸ ਦੀ ਗੱਲ ਕਰੀਏ, ਬੀਜੇਪੀ ਦੀ ਪਰਫਾਰਮੈਂਸ ਇਸ ਕਿਸਮ ਦੀ ਰਹੀ ਹੈ ਕਿ ਬੀਜੇਪੀ
ਬੀਜੇਪੀ ਪਾਰਟੀ ਤੋਂ ਕੋਈ ਵੀ ਸਿੱਖ ਚਿਹਰਾ, ਕੋਈ ਮੁਸਲਮਾਨ, ਕੋਈ ਕ੍ਰਿਸਚਨ, ਕੋਈ ਵੀ ਐਮਪੀ ਨਹੀਂ ਚੁਣ ਕੇ ਆ ਸਕਿਆ। ਯਾਨੀ ਕਿ ਮਾਈਨੋਰਿਟੀ ਤੋਂ, ਘੱਟ ਗਿਣਤੀਆਂ ਤੋਂ ਬੀਜੇਪੀ ਦਾ ਇੱਕ ਵੀ ਐਮਪੀ ਚੁਣ ਕੇ ਨਹੀਂ ਆ ਸਕਿਆ। ਹਾਲਾਂਕਿ ਨਰਿੰਦਰ ਮੋਦੀ ਨੇ ਰਵਨੀਤ ਬਿੱਟੂ ਨੂੰ ਪੰਜਾਬ ਤੋਂ ਰਾਜ ਮੰਤਰੀ ਬਣਾਉਣ ਦੀ ਘੋਸ਼ਣਾ ਕੀਤੀ ਹੈ। ਤੁਸੀਂ ਰਵਨੀਤ ਬਿੱਟੂ ਦੀ ਪ੍ਰੋਫਾਈਲ ਜਾਣਦੇ ਹੋ, ਬੇਅੰਤ ਸਿੰਘ ਦਾ ਪੋਤਾ ਹੈ, ਤੇ ਬੇਅੰਤ ਸਿੰਘ ਵੀ ਸਿਰਫ 23% ਵੋਟਾਂ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸੀਗਾ। ਕੋਈ ਪਪੂਲਰ ਨਹੀਂ ਸੀ, ਲੋਕ ਉਹਨੂੰ ਨਫ਼ਰਤ ਕਰਦੇ ਸੀਗੇ, ਤੇ ਸਿੱਖਾਂ ਦਾ ਆਪਾਂ ਨੂੰ ਪਤਾ ਕਤਲੇਆਮ ਉਹਨੇ ਕਰਾਇਆ, ਤੇ ਸਿੱਖਾਂ ਦੇ ਫੇਕ ਐਨਕਾਊਂਟਰ ਕਰਾਏ ਸਿੱਖਾਂ ਦੇ ਮੁੰਡਿਆਂ ਦੇ। ਇਸ ਗੁੱਸੇ ਕਾਰਨ ਹੀ ਉਹਨਾਂ ਨੂੰ ਖਾੜਕੂਆਂ ਨੇ, ਮਿਲੀਟੈਂਟਾਂ ਨੇ ਮਾਰਤਾ ਸੀਗਾ। ਤੇ ਜਗਤਾਰ ਸਿੰਘ ਹਵਾਰਾ ਹੋਰੀ ਅੱਜ ਵੀ ਜੇਲ੍ਹ 'ਚ ਹੈਗੇ। ਸਿੱਖ ਪੋਲੀਟੀਕਲ ਪ੍ਰਿਜ਼ਨਰਾਂ ਦਾ ਮੁੱਦਾ ਵੀ ਚੱਲਦਾ ਹੈਗਾ, ਤੇ ਬਿੱਟੂ ਵੀ ਲਗਾਤਾਰ ਐਂਟੀ ਸਿੱਖ ਪੋਜੀਸ਼ਨ ਲੈਂਦਾ ਰਿਹਾ ਹੈ, ਤੇ ਲਗਾਤਾਰ ਸਿੱਖਾਂ ਬਾਰੇ ਮਾੜਾ ਚੰਗਾ ਬੋਲਦਾ ਰਿਹਾ ਹੈ। ਤੇ ਬਿੱਟੂ ਦੀ ਵੀ ਕੋਈ ਖਾਸ ਕ੍ਰੈਡੀਬਿਲਿਟੀ ਹੈ ਨਹੀਂ ਲੋਕਾਂ 'ਚ, ਤੇ ਕਿਤੇ ਨਾ ਕਿਤੇ ਉਹਨੂੰ ਚੂਜ਼ ਕੀਤਾ ਬੀਜੇਪੀ ਨੇ। ਬੀਜੇਪੀ ਦੀ ਜਿਹੜੀ ਪੋਲਿਟਿਕਸ ਰਹੀ ਪੰਜਾਬ 'ਚ, ਉਹ ਐਂਟੀ ਸਿੱਖ ਵਾਲੀ ਪੋਲਿਟਿਕਸ ਰਹੀ ਹੈ, ਤੇ ਬਿੱਟੂ ਉਹਨਾਂ ਵਾਸਤੇ ਫਿੱਟ ਚਿਹਰਾ ਬੈਠਦਾ ਹੈਗਾ। ਤਾਂ ਹੀ ਉਹਨੂੰ ਹਾਰਨ ਤੋਂ ਬਾਵਜੂਦ ਉਹਨੂੰ ਮੰਤਰੀ ਮੰਡਲ ਤੇ ਲਿਆ ਹੈ, ਤੇ ਪੰਜਾਬ 'ਚ ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਦਿਖਾਉਣ ਵਾਸਤੇ ਕੀਤਾ ਕਿ ਤੁਸੀਂ ਭਾਵੇਂ ਸਾਥੋਂ ਰੁੱਸ ਜਾਓ, ਪਰ ਅਸੀਂ ਜਿਹੜੇ ਤੁਹਾਡੇ ਦੁਸ਼ਮਣ ਹੈਗੇ ਉਹਨਾਂ ਨੂੰ ਆਪਣੀ ਕੈਬਨਿਟ 'ਚ ਸ਼ਾਮਿਲ ਕਰਾਂਗੇ। ਤੇ ਹਰਿਆਣੇ 'ਚ ਵੀ ਇਹੀ ਹੋਇਆ ਕਿ ਹਰਿਆਣੇ 'ਚ ਜਿਹੜਾ ਧਰਮਵੀਰ ਸਿੰਘ ਸੀਗਾ, ਉਹ ਵੀ ਤੀਜੀ ਵਾਰ ਸੰਸਦ ਬਣਿਆ ਸੀ, ਪਰ ਉਹਨੂੰ ਮੰਤਰੀ ਨਾ ਬਣਾਉਂਦਿਆਂ ਹੋਇਆ ਮਨੋਹਰ ਲਾਲ ਖੱਟਰ ਨੂੰ, ਰਾਵ ਇੰਦਰਜੀਤ ਨੂੰ ਤੇ ਕਿਰਨਪਾਲ ਗੁੱਜਰ ਨੂੰ ਮੰਤਰੀ ਬਣਾਇਆ ਗਿਆ ਹੈਗਾ। ਜਾਟਾਂ ਨੂੰ ਕਲੀਅਰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਤੇ ਜੇ ਆਪਾਂ ਗੱਲ ਕਰੀਏ ਕਿ ਮਾਈਨੋਰਿਟੀਜ਼ ਤੋਂ ਇੱਕ ਵੀ ਸੰਸਦ ਨਾ ਚੁਣ ਕੇ ਆਉਣਾ ਬੀਜੇਪੀ ਵਾਸਤੇ ਕਿਸ ਕਿਸਮ ਦਾ ਹੈ, ਤੇ ਬੀਜੇਪੀ ਨੇ ਇੱਕ ਵੀ ਮੁਸਲਮਾਨ ਨੂੰ ਆਪਣੀ ਕੈਬਨਿਟ 'ਚ ਥਾਂ ਨਹੀਂ ਦਿੱਤੀ ਹੈ, ਕਿਸੇ ਵੀ ਮੁਸਲਮਾਨ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ। ਇਸ ਬਾਰੇ ਖਾਸੀ ਚਰਚਾ ਹੋ ਰਹੀ ਹੈ। ਤੇ ਇੱਕ ਖਬਰ ਇਹ ਕਿ ਜਿਹੜਾ ਚੰਦਰਬਾਬੂ ਨਾਇਡੂ ਆ, ਉਹ ਆਪਣਾ ਸਪੀਕਰ ਬਣਾਉਣਾ ਚਾਹੁੰਦੇ ਨੇ। ਸਪੀਕਰ ਕੋਲ ਆਪਾਂ ਨੂੰ ਪਤਾ ਹੈ ਕਿ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ, ਤੇ ਇੰਡੀਆ ਅਲਾਇੰਸ ਦੇ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਇੰਡੀਆ ਅਲਾਇੰਸ ਨੂੰ ਚੰਦਰਬਾਬੂ ਨਾਇਡੂ ਦਾ ਸਪੀਕਰ ਬਣਾਉਣ ਵਾਲੇ ਮਸਲੇ ਤੇ ਸਾਥ ਦੇਣਾ ਚਾਹੀਦਾ। ਉਹਦਾ ਰੀਜ਼ਨ ਇਹ ਹੈ ਕਿ ਜੇ ਸਪੀਕਰ ਬੀਜੇਪੀ ਦਾ ਹੋਊਗਾ ਤਾਂ ਇਹ ਫਿਰ ਸਾਰੀ ਖੇਤਰੀ ਪਾਰਟੀਆਂ ਨੂੰ ਤੋੜ ਲੈਣਗੇ, ਉਹਨਾਂ ਤੋਂ ਜਿਹੜੇ ਐਮਪੀਜ਼ ਹੈਗੇ ਆ ਉਹ ਆਪਣੇ 'ਚ ਰਲਾ ਲੈਣਗੇ। ਜੇ ਚੰਦਰਬਾਬੂ ਨਾਇਡੂ ਦਾ ਸਪੀਕਰ ਹੋਊਗਾ ਤੇ ਕਿਤੇ ਨਾ ਕਿਤੇ ਜਿਹੜੀ ਖੇਤਰੀ ਪਾਰਟੀਆਂ ਹੈਗੀਆਂ ਜਿਨ੍ਹਾਂ ਕੋਲ 10-10, 12-12, 15-15 ਐਮਪੀ ਹੈਗੇ ਆ, ਉਹ ਬੱਚੀਆਂ ਜ਼ਿੰਦਾ ਰਹਿ ਜਾਣਗੀਆਂ। ਤੇ ਜਦੋਂ ਇਹ ਉਹਨਾਂ ਦੇ ਬੰਦਿਆਂ ਨੂੰ ਆਪਣੀ ਪਾਰਟੀ 'ਚ ਜੁਆਇਨ ਕਰਾਉਣਗੇ ਤੇ ਸਪੀਕਰ ਮਾੜੇ ਮੋਟੇ ਐਕਸ਼ਨ ਤਾਂ ਲੈ ਸਕਦਾ ਹੈ। ਇਸ ਕਰਕੇ ਇੰਡੀਆ ਅਲਾਇੰਸ ਨੂੰ TDP ਚੰਦਰਬਾਬੂ ਨਾਇਡੂ ਦਾ ਸਾਥ ਦੇਣਾ ਚਾਹੀਦਾ। ਚੰਦਰਬਾਬੂ ਨਾਇਡੂ ਹੋਰੀ ਸਪੀਕਰ ਵਾਲੇ ਪਦ ਤੇ ਲਗਾਤਾਰ ਅੜੇ ਹੋਏ ਨੇ। ਬੀਜੇਪੀ ਆਪਣਾ ਸਪੀਕਰ ਬਣਾਉਣਾ ਚਾਹੁੰਦੀ ਹੈ, ਪਰ ਚੰਦਰਬਾਬੂ ਨਾਇਡੂ ਹੋਰਾਂ ਨੇ ਕਲੀਅਰ ਮੈਸੇਜ ਦੇ ਰੱਖਿਆ ਕਿ ਅਸੀਂ ਆਪਣਾ ਸਪੀਕਰ ਬਣਾਵਾਂਗੇ। ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਉਹਦੇ ਕੋਲ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਨੇ, ਖਾਸ ਕਰ ਜਿਹੜਾ ਕਿ ਐਮਪੀਜ਼ ਨੂੰ ਸੰਸਦ ਤੋਂ ਬਾਹਰ ਕਰਨਾ, ਉਹਨਾਂ ਦੀ ਮੈਂਬਰਸ਼ਿਪ ਨੂੰ ਡਿਸਕੁਆਲੀਫਾਈ ਕਰਨਾ, ਇਸ ਕਿਸਮ ਦੀਆਂ ਬਹੁਤ ਸਾਰੀ ਪਾਵਰਾਂ ਉਹਦੇ ਕੋਲ ਹੁੰਦੀਆਂ ਨੇ। ਤੇ TDP ਅਤੇ JDU ਨੂੰ ਜਾਂ ਫਿਰ ਹੋਰ ਵੀ ਛੋਟੇ ਖੇਤਰੀ ਦਲਾਂ ਨੂੰ ਡਰ ਹੈ ਕਿ ਜੇ ਬੀਜੇਪੀ ਦਾ ਸਪੀਕਰ ਹੋਊਗਾ ਤਾਂ ਉਹ ਫਿਰ ਖੇਤਰੀ ਪਾਰਟੀਆਂ ਨੂੰ ਤੋੜ ਲੈਣਗੇ। ਉਸ ਤੋਂ ਜੇ ਅਗਲੀ ਖਬਰ ਦੀ ਗੱਲ ਕਰੀਏ ਤਾਂ ਉਹ ਹੈਗੀ ਆ ਮਹਾਰਾਸ਼ਟਰ ਤੋਂ। ਮਹਾਰਾਸ਼ਟਰ ਦੇ ਵਿੱਚ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਗੁੱਟ ਦੇ ਵਿੱਚ ਕੁਝ ਵਧੀਆ ਗਣਿਤ ਨਹੀਂ ਚੱਲ ਰਿਹਾ। ਉਹਨਾਂ ਦੀ ਪਾਰਟੀ ਤੋਂ ਪ੍ਰਫੁੱਲ ਪਟੇਲ ਜਿੱਤ ਕੇ ਆਏ ਨੇ ਤੇ ਉਹਨਾਂ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਹੈਗਾ। ਤੇ ਪ੍ਰਫੁੱਲ ਪਟੇਲ ਕੈਬਨਿਟ ਅਹੁਦਾ ਚਾਹੁੰਦੇ ਸੀਗੇ ਤੇ ਰਾਜ ਮੰਤਰੀ ਉਹ ਪਹਿਲਾਂ ਵੀ ਰਹਿ ਚੁੱਕੇ ਨੇ। ਬੀਜੇਪੀ ਨੇ ਕਿਹਾ ਕਿ ਅਜੀਤ ਪਵਾਰ ਦੇ ਗੁੱਟ ਤੋਂ ਅਸੀਂ ਰਾਜ ਮੰਤਰੀ ਬਣਾਉਣਾ ਚਾਹੁੰਦੇ ਸੀਗੇ, ਪਰ ਇਹ ਕੈਬਨਿਟ ਮਿਨਿਸਟਰੀ ਮੰਗ ਰਹੇ ਸੀਗੇ, ਇਸ ਕਰਕੇ ਉਹਨਾਂ ਨੇ ਸ਼ਪਥ ਸਹੁੰ ਨਹੀਂ ਚੁਕਵਾਈ ਹੈਗੀ ਆ। ਤੇ ਅਜੀਤ ਪਵਾਰ ਗੁੱਟ ਤੇ ਬੀਜੇਪੀ ਵਿੱਚ ਸਾਰਾ ਕੁਝ ਠੀਕ ਨਹੀਂ। ਏਕਨਾਥ ਸ਼ਿੰਦੇ ਗੁੱਟ ਤੇ ਵੀ ਬਹੁਤ ਸਾਰੇ ਸਾਂਸਦ ਬੀਜੇਪੀ ਦੇ ਉਲਟ ਨੇ ਤੇ ਬੀਜੇਪੀ ਤੋਂ ਜਿਹੜਾ ਅਲਾਇੰਸ ਏਕਨਾਥ ਸ਼ਿੰਦੇ ਵਾਲਾ ਸ਼ਿਵ ਸੈਨਾ ਦਾ, ਉਹਦੇ ਤੋਂ ਬਗਾਵਤ ਕਰਨਾ ਚਾਹੁੰਦੇ ਨੇ। ਇਸ ਕਿਸਮ ਦੀਆਂ ਖਬਰਾਂ ਲਗਾਤਾਰ ਮਹਾਰਾਸ਼ਟਰ ਤੋਂ ਆ ਰਹੀਆਂ ਨੇ। ਕੇਰਲ ਤੋਂ ਸਿਰਫ ਇੱਕ ਬੀਜੇਪੀ ਦਾ MP ਜਿੱਤਿਆ ਹੈ ਤੇ ਉਹਦੀ ਵੀ ਬਗਾਵਤ ਦੀ ਖਬਰਾਂ ਆ ਰਹੀਆਂ ਸੀ। ਹਾਲਾਂਕਿ ਉਹਨੇ ਸਟੇਟਮੈਂਟ ਦੇ ਕੇ ਕਿਹਾ ਕਿ ਅਸੀਂ ਉਹ ਹਜੇ ਕੋਈ ਵੀ ਇਸ ਮਾਮਲੇ ਤੇ ਡਿਸੀਜਨ ਨਹੀਂ ਲਊਗਾ ਤੇ ਉਹ ਬਾਅਦ 'ਚ ਦੇਖੇਗਾ ਕਿ ਕੀ ਉਹਨੇ ਡਿਸੀਜਨ ਲੈਣਾ। ਉਹਨੇ ਬੀਜੇਪੀ ਦੀ ਜਿਹੜੀ ਆਪਣੀ ਬਗਾਵਤ ਸੀ ਉਹ ਵਾਪਸ ਲੈ ਲਈ ਹੈਗੀ ਆ। ਇਸ ਤੋਂ ਅੱਗੇ ਦੀ ਗੱਲ ਕਰੀਏ, ਜਿਹੜੇ MLAs MP ਬਣੇ ਹੈਗੇ ਆ, ਜਿਵੇਂ ਪੰਜਾਬ ਤੋਂ ਵੀ ਬਹੁਤ ਸਾਰੇ ਬੰਦੇ ਇੱਦਾਂ ਦੇ ਹੈਗੇ ਜਿਹੜੇ ਕਿ ਸਿਟਿੰਗ MLA ਸੀਗੇ ਤੇ ਹੁਣ MP ਬਣ ਕੇ MP ਚੁਣੇ ਗਏ ਹੈਗੇ ਆ। ਉਹ ਉਹਨਾਂ ਦੀ ਸੀਟਾਂ ਤੇ ਬਾਈ ਇਲੈਕਸ਼ਨ ਹੋਊਗਾ ਤੇ ਉਹ ਬਾਈ ਇਲੈਕਸ਼ਨ 10 ਜੁਲਾਈ ਨੂੰ ਹੋਣ ਜਾ ਰਿਹਾ ਹੈ। ਤੇ ਕਿਤੇ ਨਾ ਕਿਤੇ 10 ਜੁਲਾਈ ਨੂੰ ਬਾਈ ਇਲੈਕਸ਼ਨ ਹੋਊਗਾ ਤੇ 13 ਜੁਲਾਈ ਨੂੰ ਰਿਜ਼ਲਟ ਆਊਗਾ। ਯਾਨੀ ਕਿ 3 ਸੂਬਿਆਂ ਦੇ ਸਟੇਟ ਇਲੈਕਸ਼ਨਾਂ ਤੋਂ ਪਹਿਲਾਂ ਇਹ ਬਾਈ ਇਲੈਕਸ਼ਨ ਕਿਤੇ ਨਾ ਕਿਤੇ ਦਿਖਾਊਗਾ ਕਿ ਬੀਜੇਪੀ ਦੀ ਕਿੰਨੀ ਲਹਿਰ ਇੰਡੀਆ ਦੇ ਵਿੱਚ ਬਚੀ ਹੋਈ ਹੈ। ਪੰਜਾਬ ਤੋਂ ਆਪਾਂ ਨੂੰ ਪਤਾ, ਜਿਵੇਂ ਆਮ ਆਦਮੀ ਪਾਰਟੀ ਦੇ ਮੀਂਹ ਤੇਰ ਹੋ ਗਏ
ਉਹ ਐਮਐਲਏ ਸੀਗੇ ਪਰ ਉਹ ਹੁਣ ਐਮਪੀ ਚੁਣ ਕੇ ਗਏ ਨੇ ਤੇ ਉਹਨਾਂ ਨੂੰ ਐਮਪੀ ਦੀ ਐਮਐਲਏ ਦੀ ਸੀਟ ਖਾਲੀ ਕਰਨੀ ਪਊਗੀ ਤੇ ਉਹਦੇ ਤੇ 10 ਜੁਲਾਈ ਨੂੰ ਜਿਹੜਾ ਐਮਐਲਏ ਦਾ ਇਲੈਕਸ਼ਨ ਬਾਈ ਇਲੈਕਸ਼ਨ ਹੋਣ ਜਾ ਰਿਹਾ ਹੈ। ਤੇ ਪੰਜਾਬ 'ਚ ਵੀ ਆਪਾਂ ਨੂੰ ਪਤਾ ਕਈ ਸਾਰੇ ਕੈਂਡੀਡੇਟ ਇੱਦਾਂ ਦੇ ਹੈਗੇ ਆ, ਹਰਿਆਣੇ 'ਚ ਵੀ ਹਰੇਕ ਸੂਬੇ ਦੇ ਵਿੱਚ ਇੱਦਾਂ ਦੇ ਕੈਂਡੀਡੇਟ ਹੈਗੇ ਆ ਜਿਹੜੇ ਕਿ ਮੌਕੇ ਦੇ ਐਮਐਲਏ ਹੈਗੇ ਆ, ਪਰ ਹੁਣ ਉਹ ਐਮਪੀ ਦੀਆਂ ਚੋਣਾਂ 'ਚ ਜਿੱਤ ਕੇ ਆਏ ਨੇ ਤੇ ਉਹਨਾਂ ਨੂੰ ਆਪਣੀ ਸੀਟ ਖਾਲੀ ਕਰਨੀ ਪਊਗੀ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਕਿਤੇ ਨਾ ਕਿਤੇ ਹਰਿਆਣੇ ਤੋਂ ਆਈ। ਹਰਿਆਣੇ ਦੇ ਵਿੱਚ ਇੱਕ ਸਿਆਸੀ ਉਥਲ ਪਥਲ ਚੱਲ ਰਹੀ ਹੈ, ਕਾਂਗਰਸ ਦੇ ਵਿੱਚ ਫੁੱਟ ਪੈ ਰਹੀ ਹੈ ਤੇ ਜਿਹੜੇ ਕਿਰਨ ਚੌਧਰੀ ਉਹਦੇ ਤੇ ਰਾਓ ਦਾਨ ਸਿੰਘ ਨੇ ਵੀ ਨਿਸ਼ਾਨਾ ਸਾਧਿਆ ਤੇ ਭੁਪਿੰਦਰ ਹੁੱਡਾ ਗੁੱਟ ਵਰਸਸ ਐਸਆਰਕੇ ਹੋ ਰਿਹਾ ਹੈ। ਪਰ ਜਿਹੜੀ ਸੈਂਟਰ ਹੈ ਉਹ ਕੋਸ਼ਿਸ਼ ਕਰ ਰਿਹਾ ਕਿ ਦਬਾ ਸਕੇ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੇ ਚੋਣ ਹੋਣੇ ਨੇ, ਜੇ ਇਸੇ ਕਿਸਮ ਦਾ ਮਾਮਲਾ ਲਗਾਤਾਰ ਚੱਲਦਾ ਰਿਹਾ ਫਿਰ ਕਿਤੇ ਨਾ ਕਿਤੇ ਕਾਂਗਰਸ ਨੂੰ ਔਖਾ ਹੋਊਗਾ ਜਿੱਤਣਾ। ਹਾਲਾਂਕਿ ਜਿਹੜਾ ਸੈਂਟਰ ਕਾਂਗਰਸ ਦੀ ਜਿਹੜੀ ਇਹ ਨੈਸ਼ਨਲ ਟੀਮ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਐਸਆਰਕੇ ਵਰਸਸ ਹੁੱਡਾ ਗੁੱਟ ਨਾ ਹੋਵੇ ਤੇ ਇਸ ਤੇ ਉਹ ਪੂਰਾ ਕੰਮ ਕਰ ਰਹੇ ਨੇ। ਜੇ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੀ। ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਮੌਕੇ ਤੇ ਹੁਣ ਜੇਪੀ ਨੱਡਾ ਹੈਗੇ ਆ ਤੇ ਜੇਪੀ ਨੱਡਾ ਨੇ ਮੰਤਰੀ ਵਜੋਂ ਸੋਚ ਚੁੱਕੀ ਹੈਗੀ ਆ ਤੇ ਜੇ ਜੇਪੀ ਨੱਡਾ ਮੰਤਰੀ ਬਣਨਗੇ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਬੀਜੇਪੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਕਰਨਾ ਪਊਗਾ। ਉਹਨਾਂ ਦੀ ਥਾਂ ਤੇ ਕਈ ਸਾਰੇ ਨਾਂ ਚੱਲ ਰਹੇ ਨੇ ਜਿਹੜੇ ਕਿ ਬੀਜੇਪੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੋ ਸਕਦੇ ਨੇ। ਅਮਿਤ ਸ਼ਾਹ ਹੋਰੀ ਕਿਤੇ ਨਾ ਕਿਤੇ ਇਸ ਕਿਸਮ ਦੇ ਬੰਦੇ ਨੂੰ ਹੀ ਨੈਸ਼ਨਲ ਪ੍ਰੈਜ਼ੀਡੈਂਟ ਬਣਾਉਣਗੇ ਜਿਹੜੇ ਕਿ ਉਹਨਾਂ ਦੀ ਮੁੱਠੀ 'ਚ ਰਵੇ। ਅਮਿਤ ਸ਼ਾਹ ਹੋਰਾਂ ਨੇ ਪਿਛਲੇ ਦਿਨੀ ਜਿਹੜਾ ਬੀਜੇਪੀ ਦੇ ਆਰਗੇਨਾਈਜੇਸ਼ਨ ਤੇ ਕਬਜ਼ਾ ਕਰਕੇ ਬਹੁਤ ਸਾਰੇ ਇੱਦਾਂ ਦੇ ਬੰਦਿਆਂ ਨੂੰ ਪਿੱਛੇ ਧਕੇਲਿਆ ਹੈ ਜਾਂ ਪਿੱਛੇ ਕੀਤਾ ਹੈ ਜਿਹੜੇ ਕਿ ਕੱਲ ਨੂੰ ਪ੍ਰਧਾਨ ਮੰਤਰੀ ਦਾ ਫੇਸ ਹੋ ਸਕਦੇ ਸੀਗੇ। ਜੇ ਆਪਾਂ ਸ਼ੁਰੂਆਤ ਕਰੀਏ ਸ਼ਿਵਰਾਜ ਚੌਹਾਨ ਤੋਂ, ਸ਼ਿਵਰਾਜ ਚੌਹਾਨ ਦੇ ਬਲਬੂਤੇ ਹੀ ਮੱਧ ਪ੍ਰਦੇਸ਼ ਦੇ ਚੋਣਾਂ 'ਚ 2023 'ਚ ਬੀਜੇਪੀ ਜਿੱਤੀ ਸੀਗੀ, ਪਰ ਚੌਥੀ ਵਾਰ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਉਹਦਾ ਇਹ ਰੀਜ਼ਨ ਸੀ ਜੇ ਚੌਥੀ ਵਾਰ ਮੁੱਖ ਮੰਤਰੀ ਬਣਦਾ ਸ਼ਿਵਰਾਜ ਸਿੰਘ ਚੌਹਾਨ ਤੇ ਕਿਤੇ ਨਾ ਕਿਤੇ ਉਹ ਅਗਲੀ ਵਾਰ ਯਾਨੀ ਕਿ ਇਸ ਵਾਰ ਤਾਂ ਨਹੀਂ ਇਸ ਤੋਂ ਅਗਲੀ ਵਾਰ ਪ੍ਰਧਾਨ ਮੰਤਰੀ ਦਾ ਫੇਸ ਹੋ ਸਕਦਾ ਸੀਗਾ, ਪ੍ਰਧਾਨ ਮੰਤਰੀ ਫੇਸ ਕੈਂਡੀਡੇਟ ਹੋ ਸਕਦਾ ਸੀਗਾ। ਪਰ ਉਹਨੂੰ ਕਿਤੇ ਨਾ ਕਿਤੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾ ਕੇ ਅਮਿਤ ਸ਼ਾਹ ਨੇ ਤੇ ਨਰਿੰਦਰ ਮੋਦੀ ਨੇ ਆਪਣੇ ਸੰਗਠਨ ਦੀ ਤਾਕਤ ਦਿਖਾਈ ਕਿ ਆਰਗੇਨਾਈਜੇਸ਼ਨ ਸਾਰੀ ਉਹਨਾਂ ਕੋਲ ਹੈ ਤੇ ਉਹਨਾਂ ਨੂੰ ਹੁਣ ਆਪਣੇ ਕੈਬਨਿਟ 'ਚ ਮੰਤਰੀ ਰੱਖ ਲਿਆ, ਵਜ਼ੀਰ ਰੱਖ ਲਿਆ। ਐਦਾਂ ਹੀ ਵਸੁੰਧਰਾ ਰਾਜੇ ਦੇ ਵੀ ਪ੍ਰਕਟੇ ਗਏ, ਉਹ ਵੀ ਚੌਥੀ ਵਾਰ ਮੁੱਖ ਮੰਤਰੀ ਬਣਦੀ ਰਾਜਸਥਾਨ ਦੀ, ਪਰ ਉਹਦੀ ਥਾਂ ਤੇ ਐਦਾਂ ਦੇ ਬੰਦੇ ਨੂੰ ਬਣਾਤਾ ਜਿਹਨੂੰ ਕੋਈ ਨਹੀਂ ਜਾਣਦਾ ਸੀਗਾ। ਬਦਨ ਲਾਲ ਸ਼ਰਮਾ ਨੂੰ ਸ਼ਾਇਦ ਰਾਜਸਥਾਨ ਦੇ ਲੋਕ ਵੀ ਪ੍ਰੋਪਰਲੀ ਨਹੀਂ ਜਾਣਦੇ ਸੀਗੇ ਤੇ ਵਸੁੰਧਰਾ ਰਾਜੇ ਦੇ ਪਰ ਕਿਤੇ ਨਾ ਕਿਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਪੁੱਤਰੇ ਉਹ ਇਹ ਦਿਖਾਉਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਬੀਜੇਪੀ ਇਹਦੇ ਤੇ ਉਹਨਾਂ ਦਾ ਪੂਰੇ ਤੌਰ ਤੇ ਇਹਨਾਂ ਦਾ ਹੀ ਦੋਵਾਂ ਦਾ ਹੀ ਕਬਜ਼ਾ ਹੋ ਚੁੱਕਿਆ ਹੈ ਤੇ ਉਹਦੇ ਪਰ ਵੀ ਪੁੱਤਰੇ ਗਏ। ਜੇ ਆਪਾਂ ਗੱਲ ਕਰੀਏ ਛੱਤੀਸਗੜ੍ਹ ਦੀ, ਡਾਕਟਰ ਰਮਨ ਸਿੰਘ ਵੀ ਵੱਡਾ ਨਾਂ ਸੀਗੇ, 3 ਵਾਰ ਲਗਾਤਾਰ ਉਹ ਮੁੱਖ ਮੰਤਰੀ ਚੌਥੀ ਵਾਰ ਵੀ ਬਣਨ ਜਾ ਰਹੇ ਸੀ ਪਰ ਉਹਨਾਂ ਦੇ ਪਰ ਪੁੱਤਰ ਕੇ ਵੀ ਉੱਥੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਹ ਕਲੀਅਰ ਮੈਸੇਜ ਸੀਗੇ ਬੀਜੇਪੀ ਵੱਲੋਂ ਕਿ ਉਹ ਆਰਗੇਨਾਈਜੇਸ਼ਨ ਤੇ ਕੰਪਲੀਟ ਜਿਹੜਾ ਅਮਿਤ ਸ਼ਾਹ ਲੋਬੀ ਅਤੇ ਨਰਿੰਦਰ ਮੋਦੀ ਦੀ ਲੋਬੀ ਆਰਗੇਨਾਈਜੇਸ਼ਨ ਦੇ ਕੰਪਲੀਟ ਕਬਜ਼ਾ ਚਾਹੁੰਦੇ ਨੇ। ਹੁਣ ਅਗਲਾ ਜਿਹੜਾ ਨੰਬਰ ਹੈ ਕਿਤੇ ਨਾ ਕਿਤੇ ਉਹ ਯੋਗੀ ਆਦਿੱਤਿਆਨਾਥ ਦਾ ਵੀ ਆ ਸਕਦਾ ਹੈ। ਯੋਗੀ ਆਦਿੱਤਿਆਨਾਥ ਤੋਂ ਅਮਿਤ ਸ਼ਾਹ ਖੁਸ਼ ਨਹੀਂ ਹਨ ਤੇ ਉਹ ਬ੍ਰਿਜ ਭੂਸ਼ਣ ਰਾਹੀਂ ਕਿਤੇ ਨਾ ਕਿਤੇ ਯੋਗੀ ਆਦਿੱਤਿਆਨਾਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਇਹ ਆਉਣ ਵਾਲੇ ਦਿਨਾਂ 'ਚ ਇਹ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਉਹਦੇ ਪਰ ਵੀ ਉਤਰੇ ਜਾਣ ਤੇ ਕਿਤੇ ਨਾ ਕਿਤੇ ਤਾਂ ਉਹਨਾਂ ਦਾ ਆਪਣਾ ਇੱਕ ਹਿਸਾਬ ਨਾਲ ਫੈਸਲਾ ਹੋਊਗਾ ਕਿ ਕੌਣ ਉਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੋਊਗਾ। ਪਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਬੀਜੇਪੀ ਦੇ ਸੰਗਠਨ ਤੇ ਆਪਣਾ ਕਬਜ਼ਾ ਚਾਹੁੰਦੇ ਨੇ ਤੇ ਉਹ ਆਪਣਾ ਹੀ ਕੋਈ ਬੰਦਾ ਇੱਥੇ ਸੈੱਟ ਕਰਨਗੇ। ਤੇ ਹੁਣ ਇੱਕ ਗੱਲ ਇਹ ਕਿ ਹਰਿਆਣਾ ਅਤੇ ਪੰਜਾਬ 'ਚ ਇਹਨਾਂ ਨੇ ਇਹ ਡਿਸੀਜਨ ਕਿਉਂ ਲਿਆ। ਪੰਜਾਬ ਬਾਰੇ ਮੈਂ ਦੱਸ ਚੁੱਕਿਆ ਕਿ ਰਵਨੀਤ ਸਿੰਘ ਬਿੱਟੂ ਐਂਟੀ ਸਿੱਖ ਚਿਹਰਾ ਹੈ ਗਿਆ ਤੇ ਬੀਜੇਪੀ ਪੰਜਾਬ 'ਚ ਐਂਟੀ ਸਿੱਖ ਪੋਲਿਟਿਕਸ ਕਰਨਾ ਚਾਹੁੰਦੀ ਹੈ, ਇਸ ਕਰਕੇ ਉਹਨੂੰ ਹਾਰਨ ਤੋਂ ਬਾਵਜੂਦ ਰਾਜ ਮੰਤਰੀ ਬਣਾਇਆ। ਹਰਿਆਣੇ 'ਚ ਕਿਉਂ ਇਹਨਾਂ ਨੇ ਖੱਟਰ ਨੂੰ, ਰਾਵ ਇੰਦਰਜੀਤ ਨੂੰ, ਕ੍ਰਿਸ਼ਨਪਾਲ ਗੁੱਜਰ ਨੂੰ ਕੈਬਨਿਟ 'ਚ ਲਿਆ, ਕਿਉਂ ਕੈਬਨਿਟ ਮੰਤਰੀ ਬਣਾਇਆ ਜਦਕਿ ਕਿਸੇ ਵੀ ਜਾਟ ਨੂੰ ਕਿਉਂ ਨਹੀਂ ਬਣਾਇਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪ੍ਰਵੀਨ ਅਲਾਵਤ ਤੋਂ ਤੇ ਮੇਰੇ ਨਾਲ ਹੁਣ ਪ੍ਰਵੀਨ ਅਲਾਵਤ ਜੁੜ ਰਹੇ ਨੇ ਤੇ ਤੁਸੀਂ ਸੁਣੋ ਸਾਡੀ ਗੱਲਬਾਤ। ਸਾਡੇ ਨਾਲ ਪ੍ਰਵੀਨ ਅਲਾਵਤ ਨੇ। ਪ੍ਰਵੀਨ ਅਲਾਵਤ ਹਰਿਆਣੇ ਦੇ ਪੱਤਰਕਾਰ ਨੇ ਤੇ ਇੱਥੋਂ ਦੀ ਜਿਹੜੀ ਪੋਲਿਟਿਕਸ ਹਰਿਆਣੇ ਦੀ ਪੋਲਿਟਿਕਸ ਉਹਦੇ ਤੇ ਚੰਗੀ ਇਹਨਾਂ ਦੀ ਪਕੜ ਹੈ। ਪ੍ਰਵੀਨ ਭਾਈ ਮੈਨੂੰ ਇਹ ਦੱਸੋ ਕਿ ਜਿਹੜਾ ਹਰਿਆਣੇ ਤੋਂ 3 ਬੰਦਿਆਂ ਨੇ ਸੋ ਚੁੱਕੀ ਹੈ ਕੈਬਨਿਟ ਮਿਨਿਸਟਰੀ, ਆਪਾਂ ਨੂੰ ਪਤਾ ਹੈ ਕਿ ਮਨੋਹਰ ਲਾਲ ਖੱਟਰ ਨੇ ਵੀ ਸੋ ਚੁੱਕੀ ਹੈ, ਰਾਵ ਇੰਦਰਜੀਤ ਨੇ ਸੋ ਚੁੱਕੀ ਹੈ ਤੇ ਆਪਾਂ ਕ੍ਰਿਸ਼ਨਪਾਲ ਗੁੱਜਰ ਨੇ ਵੀ ਸੋ ਚੁੱਕੀ ਹੈ। ਇਹਨਾਂ ਤਿੰਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ? ਤੇ ਇੱਥੋਂ ਤਾਂ ਇੱਕ ਬੀਜੇਪੀ ਦਾ ਜਾਟ ਸੰਸਦ ਵੀ ਜਿੱਤਿਆ ਹੋਇਆ ਸੀ ਧਰਮਵੀਰ ਸਿੰਘ, ਉਹ ਵੀ ਤੀਜੀ ਵਾਰ ਸੰਸਦ ਬਣਿਆ, ਉਹਨਾਂ ਨੂੰ ਕੋਈ ਸਹੁੰ ਕਿਉਂ ਨਹੀਂ ਚੁਕਵਾਈ ਗਈ? ਕੀ ਤੁਸੀਂ ਕਾਰਨ ਦੇਖਦੇ ਹੋ ਹਰਿयाणा ਦੇ 'ਚ? मनदीप, सबसे पहले आपका बहुत बहुत स्वागत है। और जैसा कि अभी आप बता रहे थे कि जो 3 मिनिस्टर हैं जिनको जगह मिली है सेंटर में, उसमें कृष्णपाल गुज्जर हुए,
चाहे राविंद्रजीत हुए, या अगर बात कर ले मनोहर लाल खट्टर की जो पूर्व मुख्यमंत्री थे, पहली बार सांसद का उन्होंने चुनाव लड़ा करनाल से और पहली बार में ही मोदी कैबिनेट में है, उन्हें जगह दी गई है। देखिए ये अभी से नहीं हो रहा है, काफी पिछले सालों से लगातार बीजेपी पर ये अंदर खाते हैं। राजनीति में देखिए खुल के तो कोई नहीं कहता, सब कहते हैं कि मैं 36 बिरादरी की पॉलिटिक्स करता हूं, लेकिन अंदर खाते हमेशा से बीजेपी पर ये आरोप लगते रहे हैं कि वो जाट और नॉन जाट की पॉलिटिक्स है वो करती है, और इसका खामियाजा भी इस चुनाव में है, वो खासा है, उन्हें भुगतने को मिला था। लेकिन अब भी हरियाणा में इस बात की चर्चा है कि एकमात्र जाट सांसद हैं जो बीजेपी की तरफ से चुन के गए थे, धर्मवीर सिंह जी भिवानी महेंद्रगढ़ से, लेकिन उसके बावजूद भी एक भी जाट को तरहीज है वो आखिरकार क्यों नहीं दी गई। अगर इसको इस प्रोस्पेक्टिव में अगर आप देखें तो कि इतना करारा झटका लगने के बाद भी हरियाणा में जो 5-5 का जो परिणाम है आया है, इतना करारा झटका लगने के भी बावजूद भी बीजेपी एक तरीके से ये क्लियर करती हुई नजर आ रही है कि वो तवज्जो देंगे हरियाणा में नॉन जाट पॉलिटिक्स को ही वो तवज्जो देंगे, और इसी का ही परिणाम है। चाहे राविंद्रजीत हो, अहिरवाल क्षेत्र से आते हैं, चाहे कृष्णपाल गुर्जर हो, चाहे मनोहर लाल खट्टर हो, तो नॉन जाट समुदाय को साधने का प्रयास भी बीजेपी का रहेगा। और इस विधानसभा चुनाव को जो कुछ ही महीने में हरियाणा में होने वाले हैं, तो बिल्कुल ये क्लियर कहा जा सकता है बीजेपी अभी भी नॉन जाट वोटरों की तरफ ही वो देखने का प्रयास है इस चुनाव में भी करेगी जी। ਆਪਾਂ ਦੇਖਦੇ ਸੀਗੇ ਕਿ 2014 ਤੋਂ ਜਦੋਂ ਇਹਨਾਂ ਦੀ ਮੋਦੀ ਪਹਿਲੀ ਵਾਰ ਆਇਆ ਸਰਕਾਰ 'ਚ ਹੁਕੂਮਤ 'ਚ ਆਉਂਦਾ ਤਾਂ ਇੱਕ ਵਜ਼ੀਰ ਬਣਾਉਂਦਾ ਕੈਬਨਿਟ 'ਚ, ਚੌਧਰੀ ਵਰਿੰਦਰ ਸਿੰਘ ਨੂੰ ਵਜ਼ੀਰ ਬਣਾਉਂਦਾ ਹੈ। ਇਸ ਤੋਂ ਬਾਅਦ ਜੇ ਹੁਣ ਆਪਾਂ ਦੇਖਦੇ ਹਾਂ ਤਾਂ 19 'ਚ ਕਿਸੇ ਨੂੰ ਨਹੀਂ ਬਣਾਇਆ, ਤੇ ਹੁਣ ਸਿਰਫ ਜੇ ਆਪਾਂ ਰਾਜਸਥਾਨ ਦੀ ਗੱਲ ਕਰੀਏ, ਵੈਸਟਰਨ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਕਿਤੇ ਨਾ ਕਿਤੇ ਆਲ ਓਵਰ ਇੰਡੀਆ 'ਚ 55 ਸੀਟਾਂ ਇੱਦਾਂ ਦੀਆਂ ਹੈਗੀ ਜਿੱਥੇ ਜਾਟ ਪੋਲਿਟਿਕਸ ਇੱਕ ਅਸਰ ਰੱਖਦੀ ਹੈਗੀ ਆ, ਤੇ ਉਸ ਤੋਂ ਕੋਈ ਵੀ ਜਾਟ ਫੇਸ ਨੂੰ ਕੈਬਨਿਟ 'ਚ ਥਾਂ ਨਾ ਦੇਣੀ, ਸਿਰਫ ਜੈਨ ਚੌਧਰੀ ਨੂੰ ਰਾਜ ਮੰਤਰੀ ਬਣਾਉਣਾ, ਇਹਨੂੰ ਕਿਵੇਂ ਦੇਖਦੇ ਹੋ ਕਿ ਆਲ ਓਵਰ ਇੰਡੀਆ ਹੀ ਜਿਹੜੀ ਬੀਜੇਪੀ ਹੈ ਉਹ ਜਾਟਾਂ ਨੂੰ ਮਾਈਨਸ ਮੰਨ ਕੇ ਚੱਲ ਰਹੀ ਹੈ ਆਪਣੇ ਤੋਂ, ਕਿ ਜਾਟ ਸਾਡੇ ਕੋਲ नहीं ਆਣਗੇ ਜਾਂ ਸਾਡੇ ਪਾਸੇ नहीं भुगत रहे। बिल्कुल मध्यम अगर देखा जाए तो चौधरी वीरेंद्र सिंह को काफी तरहीज भी दी गई थी, एक बार इस्पात मंत्री है उन्हें बनाया गया था, और चौधरी वीरेंद्र सिंह एक बड़ा नाम थे, सर छोटूराम की विचारधारा भी उनके नाती हैं तो उनके साथ चलती थी। तो उस वक्त बिल्कुल ये था नरेंद्र मोदी को, नरेंद्र मोदी ने काफी तरहीज भी है वो उन्हें दी थी। सापला में, गढ़ी सापला में आपको याद होगा कि सर छोटूराम का यहाँ पे धाम है, वहाँ भी नरेंद्र मोदी आए थे, सर छोटूराम के स्टैचू का भी जो अनावरण है उन्होंने किया, तो उस वक्त भी चौधरी वीरेंद्र को काफी तरजीह दी थी। और ऐसी कई सारी चीजें हुई थी जिससे कहा जा सकता था, और एक बड़े चेहरे थे ना केवल हरियाणा के बल्कि उत्तर भारत की किसान बिरादरी में चौधरी वीरेंद्र एक खासा कद है वो रखते हैं। लेकिन अब जिस तरीके से वो हो रहा है तो बिल्कुल ये सभी के लिए ये आश्चर्यजनक है कि एक सांसद थे, एकमात्र सांसद थे उनके हरियाणा में, लेकिन उन्हें भी सेंटर में कोई जगह है वो नहीं दी गई है। तो ये अपने आप में हैरान करने वाली बात है कि जाटों को आखिर इतना इग्नोर है वो क्यों किया जा रहा है। और इसका जो परिणाम है मुझे ये लगता है कि शायद नरेंद्र मोदी या बीजेपी ये मान चुकी है कि जाट अब उनके पक्ष में है, वो नहीं आने वाले हैं, क्योंकि जैन चौधरी के साथ भी जो अलायंस है किया है उसके बाद भी काफी रपट ऐसी आई थी, काफी खबरें ऐसी आई थी कि पश्चिमी उत्तर प्रदेश का जाट है वो नाराज है। और सत्यपाल मलिक का भी आपने बयान देखा होगा कि ये जैन चौधरी ने गलत किया है, चाहे राकेश टिकैत का जो बयान हो वो बिल्कुल भी इत्तेफाक है, वो जैन चौधरी के फैसले से है वो रखते हुए नजर नहीं आ रहे थे। हालांकि जैन चौधरी के कोटे में जो 2 सीट दी गई है वो वहां से जीत के आए हैं, लेकिन फिर भी बीजेपी के पास एक ऐसा कोई भी जाट चेहरा अब नहीं बचा है कि जिसे हम कह सकते हैं कि बीजेपी में कहीं ना कहीं जाटों की भागीदारी है। क्योंकि पहले चलिए थोड़ा बहुत मान लिया जाए, किसान आंदोलन के दरमियान देखा होगा जो केंद्रीय कृषि मंत्री थे नरेंद्र तोमर है, वो एक जाट चेहरे हैं, हम कह सकते थे, पहले चौधरी वीरेंद्र थे उन्हें कह सकते थे। लेकिन शायद अब भाजपा ने ये मान लिया है कि जाटों की नाराजगी है, शायद ये है वो भाजपा दूर कर पाएगी। इसी को देखते हुए, क्योंकि अगर वो भागीदारी दे भी देते तो भाजपा को लगता है कि शायद इतना फर्क नहीं पड़ेगा, तो उन्होंने सोचा कि जाटों से हटा के अपना फोकस है वो अन्य बिरादरियों की तरफ किया जाए। इसी को देखते हुए राजस्थान में आपने देखा एक ब्राह्मण को मुख्यमंत्री बनाया गया, एक यादव को मुख्यमंत्री, ओबीसी को साधने के लिए मध्य प्रदेश में है वो बनाया गया। वैसे योगी जी के बारे में लेकिन ये कहा जा सकता है कि राजपूतों को साधने के लिए है वो उत्तर प्रदेश में मुख्यमंत्री बनाया गया। तो बीजेपी ये मान चुकी है किसान आंदोलन के बाद में, खासतौर से पंजाब हुआ या हरियाणा हुआ, अब जाट समाज है वो शायद ही
बीजेपी से चाहे वो कुछ भी कर ले खुश हो पाएगा। तो ऐसे में बीजेपी चाहती है कि अपना पूरा फोकस है वो जाटों से हटा के अब अन्य बिरादरियों पे है वो किया जाए। ਸ਼ੁਕਰੀਆ ਪ੍ਰਵੀਨ। ਤਾਂ ਇਹ ਪ੍ਰਵੀਨ ਸੀ। ਪ੍ਰਵੀਨ ਨੇ ਹਰਿਆਣੇ ਬਾਰੇ ਦੱਸਿਆ ਕਿ ਜਾਟਾਂ ਨੂੰ ਕਿਉਂ ਕੈਬਨਿਟ ਮਿਨਿਸਟਰੀ 'ਚ ਨਹੀਂ ਲਿਆ। ਪੰਜਾਬ ਦਾ ਇੱਕ ਅਲੱਗਾ ਕਿਸਮ ਦਾ ਮਾਮਲਾ ਹੈਗਾ ਜਿੱਥੇ ਰਵਨੀਤ ਬਿੱਟੂ ਜਿਹੜਾ ਕਿ ਐਂਟੀ ਸਿੱਖ ਚਿਹਰਾ ਹੈ, ਸਿੱਖਾਂ ਦੇ ਉਲਟ ਭੁਗਤੇ ਰਹੇ ਨੇ। ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਫਾਦਰ ਸਿਰਫ 23% ਪੋਲਿੰਗ ਹੋਈ ਸੀ, ਉਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦਾ ਵੀ ਸਿੱਖਾਂ ਨਾਲ ਕਿਸ ਕਿਸਮ ਦਾ ਵਿਵਹਾਰ ਰਿਹਾ ਉਹ ਵੀ ਪਤਾ ਹੈ। ਤੇ ਰਵਨੀਤ ਸਿੰਘ ਬਿੱਟੂ ਦੀ ਸਟੇਟਮੈਂਟ ਆ ਆਪਾਂ ਨੂੰ ਪਤਾ ਹੈ ਕਿ ਕਿਵੇਂ ਉਹ ਸਿੱਖਾਂ ਦੇ ਉਲਟ ਭੁਗਤੇ ਰਹੇ ਨੇ ਤੇ ਉਹਨਾਂ ਨੂੰ ਥਾਂ ਦਿੱਤੀ ਗਈ ਹੈ। ਤੇ ਇਹ ਵੀ ਦਿਖਾਉਂਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਹੈ ਉਹ ਪੰਜਾਬ ਅਤੇ ਹਰਿਆਣੇ ਦੇ ਮਾਮਲੇ 'ਚ ਪੰਜਾਬ 'ਚ ਐਂਟੀ ਸਿੱਖ ਤੇ ਹਰਿਆਣੇ 'ਚ ਐਂਟੀ ਜਾਟ ਪੋਲਿਟਿਕਸ ਖੜੀ ਕਰਨ ਦੀ ਕੋਸ਼ਿਸ਼